व्यूअर्स वेलकम बैक ऑन प्रोग्राम। सो व्यूअर्स अखीरले सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਜਿਹੜੀ ਆ ਫਲੋਪ ਹੋਈ ਹੈ ਔਰ ਦੂਸਰੇ ਪਾਸੇ ਪੰਜਾਬ ਯੂਕੇ ਆਸਟ੍ਰੇਲੀਆ ਕੈਨੇਡਾ ਦੇ ਅੱਡ-ਅੱਡ ਸਿਨੇਮਾ ਘਰਾਂ ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰੋਟੈਸਟ ਕਰਕੇ ਇਸ ਫਿਲਮ ਨੂੰ ਉਤਾਰ ਦਿੱਤਾ ਗਿਆ ਹੈ ਔਰ ਇਸ ਤੇ ਕੰਗਨਾ ਰਣੌਤ ਸਮੇਤ ਭਾਰਤ ਦੇ ਵਿਦੇਸ਼ ਮੰਤਰਾਲੇ ਚੀਕਾਂ ਮਾਰਿਆ ਔਰ ਸਿੱਖ ਕੌਮ ਨੇ ਕੰਗਨਾ ਰਣੌਤ ਨੂੰ ਉਸ ਦੀ औकात चंगी तरह दिखा देती है। सो इस बारे आप गलबात करन जा रहे हैं और नाल ही जिहड़े तुहाडे लाइव मैसेज ने वो भी आप शेयर करन जा रहे हैं। सो असीं चाहांगे कि तुसीं इसी तरह बने रहना देखण सुनने या लिखण लई तुहाडा सब दा बहुत बहुत धन्नवाद जी। राज साहब की विचार ने? देखो सतपाल मलिक जिहड़ा जाट लीडर किसी वेले बीजेपी दा ਜਦੋਂ ਉਹਨੇ ਜੁਆਇਨ ਕੀਤਾ ਫਿਰ ਜੰਮੂ ਕਸ਼ਮੀਰ ਦਾ ਗਵਰਨਰ ਵੀ ਮੇਘਾਲਿਆ ਦਾ ਗਵਰਨਰ ਵੀ ਕਿਸਾਨ ਮੂਵਮੈਂਟ ਦੇ ਵੇਲੇ ਦੇ ਕੋਈ ਸ਼ੱਕ ਨਹੀਂ ਉਹ ਮੇਘਾਲਿਆ ਦਾ ਗਵਰਨਰ ਸੀ ਔਰ ਉਹਨੇ ਪਬਲਿਕਲੀ ਇਹ ਗੱਲ ਕਹੀ। ਉਹਨੇ ਕਿਹਾ ਵੀ ਮੈਂ ਮੋਦੀ ਨੂੰ ਮਿਲਿਆ ਸੀ ਔਰ ਮੈਂ ਉਹਨੂੰ ਇਹ ਕਿਹਾ ਸੀ ਕਿ ਇਹਨਾਂ ਨੂੰ ਦੁਖੀ ਨਾ ਕਰ, ਇਹ ਸਿੱਖ ਨੇ, ਇਹਨਾਂ ਨੇ ਪਿੱਛੇ ਨਹੀਂ ਹਟਣਾ ਹੈ ਔਰ ਇਹ ਜੇ ਤੂੰ ਇਹ ਕਰੇਗਾ ਤਾਂ ਫਿਰ ਇੰਦਰਾ ਗਾਂਧੀ ਨੂੰ ਵੀ ਇਹਨਾਂ ਨੇ ਨਹੀਂ ਸੀ ਛੱਡਿਆ, ਜਨਰਲ ਵੈਦਿਆ ਨੂੰ ਵੀ नहीं ਸੀ ਛੱਡਿਆ। एक सिख लड़के ने 21 साल बाद जाके लंदन में भी माइकल एडवायर को नहीं छोड़ा था। ये छोड़ने वाले नहीं है, ये अब नहीं जाएंगे ऐसे, इनको कुछ दे के भेजो। और दूसरा सो ज़ाहिर है कि भी ਜਿਹੜੇ ਬੰਦੇ ਥੋੜ੍ਹੇ ਬਹੁਤ ਹਿਸਟਰੀ ਤੋਂ ਵਾਕਫ ਨੇ ਜਾਂ ਸਮਝਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਨਜ਼ਰ ਆਉਂਦਾ। ਪਾਕਿਸਤਾਨ ਦੇ ਵੀ ਇੱਕ ਸ਼ਾਇਦ ਹੈਰੂਨ ਜਰਨਲਿਸਟ ਸੀ ਬਜ਼ੁਰਗ ਅਤੇ ਉਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ तो उन्होंने वो जड़ी एंकर बीबी है पूछती है कि इसके बारे में क्या ख्याल है जो वहाँ सिख किसान ही नज़र आते हैं उनकी। कहते भाई एक बात तो सिखों के बारे में जो मैं अपने तजर्बे से और दूसरे भी कह सकता हूँ कि जिसके पीछे पड़ जाएं उसे छोड़ते नहीं हैं और ये यहाँ खाली नहीं जाएंगे, ये या तो मर जाएंगे तो या कुछ लेके जाएंगे। सो ये जदों इस किस्म दीयां टिप्पणियां देखण नूं आंदियां ने तो लगता है कि भी चलो साडे बजुर्गां ने तो एक इतिहास रचिया बनाया, कुर्बानियाँ कीतियां, ये रैपूटेशन तो सिख कौम का है भावें अज साडे च भी बहुत सारिया कमज़ोरियां ने। सो जदों कंगना रनौत नां दी इस हुण मैं लफ्ज़ कहना नहीं चाहता औरत जात के लिए फिर कोई शब्द कमज़ोर हो जाता है कि भी उन्हें जदों इन्हां नूं ये सारी लाइन लई हालां जो उहदा हुण मंडी स्टेट इस किस्म की है जिथों आउंदी है कि भी मंडी का राजा किसी वेले गुरु साहब का बहुत प्रेमी सी, रादर अज भी उत्थे गुरु साहब का शायद दिल रोबा जां दूजा वो राज घराने के महल च गुरु साहब मंडी जाके रहे भी और दूसरा भी उस सारे पार्ट च और चंडीगढ़ च आप रही है और इस बारे जो कुछ सामने आता है वो भी बयानिया नहीं जा सकता। लेकिन इस सब के बावजूद ਕਿਵੇਂ ਜਿਹੜੀ ਚੀਪ ਐਂਬੀਸ਼ਨ ਜਿਨ੍ਹਾਂ ਦੇ ਕੋਲ ਹੁੰਦਾ ਹੈ ਕਿ ਵੀ ਉਹਨਾਂ ਨੇ ਅੱਗੇ ਜਾਣਾ, ਉਹਨਾਂ ਨੂੰ ਲੱਗਦਾ ਹੈ ਵੀ ਜੇ ਤੁਸੀਂ ਕੁਛ ਕ੍ਰੀਏਟਿਵਨੈਸ ਨਾਲ ਅੱਗੇ ਨਹੀਂ ਜਾ ਸਕਦੇ ਤਾਂ ਨੈਗੇਟਿਵਿਟੀ ਕਰੋ, ਹੇਟ ਫੈਲਾਓ ਔਰ ਉਹਦੇ 'ਚੋਂ ਤੁਹਾਡੀ ਰੈਕਗਨੀਸ਼ਨ ਨਿਕਲੇ। 3600 ਫਿਲਮੀ ਐਕਟਰ ਐਕਟਰੈਸਿਸ ਹੁੰਦੀਆਂ ਨੇ, ਆਉਂਦੇ ਜਾਂਦੇ ਨੇ, ਕੀ ਕਿਰਦਾਰ ਕਰਦੇ ਨੇ, ਜੋ ਮਰਜ਼ੀ ਕਰਨ, ਪਰ ਜਿਵੇਂ ਇਸ ਬੀਬੀ ਨੇ ਮਿੱਥ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਕਿਸਾਨ ਮੂਵਮੈਂਟ ਦੇ ਵੇਲੇ ਕਿਸ ਕਿਸਮ ਦੀ ਬਿਆਨਬਾਜ਼ੀ, ਉਸ ਤੋਂ ਪਹਿਲਾਂ ਮੁਸਲਮਾਨਾਂ ਦੇ ਬਾਰੇ ਹੇਟਰੇਡ, ਸ਼ਾਹੀਨ ਬਾਗ ਦੇ ਵਿੱਚ ਐਜੀਟੇਸ਼ਨ ਜਦੋਂ ਚੱਲ ਰਹੀ ਸੀ, ਫਿਰ ਇਹਦੇ ਬਾਵਜੂਦ ਕਿ ਭਾਈ ਮੋਦੀ ਵਾਪਸ ਲੈਣ 'ਤੇ ਮਜਬੂਰ ਹੋਇਆ 3 ਖੇਤੀ ਕਾਨੂੰਨ, ਫਿਰ ਇਹਨੇ ਮੰਡੀ ਦੇ ਉਹਨਾਂ ਨੇ ਇਹੀ ਉਹਦੀ ਕੁਆਲੀਫਿਕੇਸ਼ਨ ਬਣੀ। ਫਿਰ ਪੰਜਾਬੀ ਗਾਇਕਾਂ ਬਾਰੇ ਦੂਜੇ ਹਰ ਇੱਕ ਨੂੰ ਤੁਸੀਂ ਖਾਲਿਸਤਾਨੀ ਕਹਿ ਕੇ ਭੰਡਣਾ ਸ਼ੁਰੂ ਕਰ ਦਿਓ ਔਰ ਫਿਰ ਨਫ਼ਰਤ ਦਾ ਇਜ਼ਹਾਰ ਕਿ ਜਿਵੇਂ ਫਿਰ ਉਹਨੂੰ ਕਿਉਂਕਿ ਪ੍ਰੋਪੇਗੈਂਡਾ ਫਿਲਮਾਂ ਤਾਂ ਇਹ ਬੀਜੇਪੀ ਦੀ ਇਨਵੈਸਟਮੈਂਟ ਹੈ, ਉਹ ਕੇਰਲਾ ਫਾਈਲਸ ਹੋਣ, ਕਸ਼ਮੀਰ ਫਾਈਲਸ ਹੋਣ, ਦੂਸਰੇ ਹੋਏ ਕਿਸ ਕਿਸਮ ਦੀ ਪਦਮਾਵਤੀ ਅਤੇ ਫਲਾਣੇ ਢਿਮਕੇ। ਫਿਰ ਇਹਨੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੂੰ ਜਿਹੜਾ ਨੈਗੇਟ ਕਰਨ ਦਾ, ਫਿਰ ਇੰਦਰਾ ਗਾਂਧੀ ਬਣ ਕੇ ਇਹਨੇ ਜਿਹੜੀ ਇਹ ਫਿਲਮ ਐਮਰਜੈਂਸੀ ਦੇ ਨਾਂ ਥੱਲੇ ਬਣਾਈ। ਹੁਣ ਉਸ ਦੇ ਵਿੱਚ ਵੀ ਉਹੀ ਜਿਹੜੇ ਜਦੋਂ ਟੀਜ਼ਰ ਆਇਆ ਵੀ ਸੰਤ ਭਿੰਡਰਾਂ ਵਾਲਾ, ਜਦੋਂ ਕਿ ਸੰਤ ਜਰਨੈਲ ਸਿੰਘ ਐਮਰਜੈਂਸੀ ਦੇ ਵੇਲੇ ਅਰਾਊਂਡ ਵੀ ਨਹੀਂ ਸੀਗੇ, ਉਹ ਤਾਂ ਇੱਕ ਸਟੂਡੈਂਟ ਸੀ ਉੱਥੇ, ਲੇਕਿਨ ਇੱਕ ਡੈਲੀਬਰੇਟ ਤਰੀਕੇ ਨਾਲ ਜਿਵੇਂ ਤੁਸੀਂ ਪ੍ਰਵੋਕ ਕਰਕੇ ਕਰਦੇ ਹੋ। ਹਾਲਾਂ ਇਹਨੂੰ ਇੱਕ ਬੀਬੀ ਕੁਲਵਿੰਦਰ ਕੌਰ ਜਿਹੜੀ ਜਿਹਨੇ ਇੱਕ ਤਮਾਚਾ ਵੀ ਜੜਿਆ, ਥੱਪੜ ਵੀ ਮਾਰਿਆ ਕਿ ਭਾਈ ਇਹ ਦੱਸਣ ਲਈ ਵੀ ਤੂੰ ਉਹੀ ਹੈ ਸਾਡੀਆਂ ਮਾਵਾਂ ਨੂੰ ਕੀ ਕਿਹਾ ਸੀ, ਲੇਕਿਨ ਇਹਦੀ ਨਫ਼ਰਤ ਵੱਧਦੀ ਚਲੀ ਗਈ ਔਰ ਕੋਈ ਵੀ ਮੁੱਦਾ ਜਿਹੜਾ ਜੈਨੂਅਨ ਵੀ ਰਿਹਾ ਇਸ ਨੇ ਇਵੇਂ ਟਾਰਗੇਟ ਕਰਕੇ
ਸੋ ਜ਼ਾਹਰ ਹੈ ਜਦੋਂ ਫਿਰ ਇਹ ਐਮਰਜੈਂਸੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਵੀ ਸਟੈਂਡ ਲਿਆ, ਸਿੱਖਾਂ ਨੇ ਵੀ ਕਿਹਾ, ਫਿਰ ਕੱਟ ਕੁੱਟ ਕੁਛ ਲੱਗੇ, ਕੁਛ ਦੇਰ ਤਾਂ ਰੁਕੀ ਇੱਕ ਸਟੇਜ 'ਤੇ, ਉਦੋਂ ਵੀ ਇਹਨੇ ਕਿਹਾ ਕਿ ਜੀ ਦੇਖੋ ਇਹਨਾਂ ਨੇ ਡਿਲੇ ਕਰਤਾ। ਫਿਰ ਜਦੋਂ ਰਿਲੀਜ਼ ਹੋਈ ਹੁਣ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਪਿਟੀ ਹੈ ਬਾਕਸ ਆਫਿਸ 'ਤੇ। ਹਾਲਾਂਕਿ ਉਹਨਾਂ ਦੇ ਆਪਣੇ ਯੂਟਿਊਬਰ ਨੇ ਕਿ ਵੀ 70 ਕਰੋੜ ਕੇ ਕਿੰਨੇ ਦੀ ਲਾਗਤ ਨਾਲ ਬਣੀ ਹੈ, ਤੇ ਉਹ 25 ਕਰੋੜ ਵੀ ਜਿਹੜੀ ਹੈ ਉਹ ਸਾਰੇ ਬਾਕਸ ਆਫਿਸ ਤੋਂ ਤਾਂ 2% ਵੀ ਸੀਟਾਂ ਦੀ ਆਕੂਪੇਸ਼ਨ ਨਹੀਂ ਜਿੱਥੇ ਰਿਲੀਜ਼ ਹੋਈ। ਹਾਲਾਂਕਿ ਉੱਤੇ ਟੈਕਸ ਮਾਫ, ਗਵਰਨਮੈਂਟ ਪ੍ਰਮੋਸ਼ਨ, ਉਹਦੇ 'ਚ ਜਿਹੜੇ ਐਕਟਰ ਵੀ ਟੌਪ ਦੇ ਲਿਆ ਕੇ ਲਾਏ ਹੋਏ ਸੀ, ਬੁਰੀ ਤਰ੍ਹਾਂ ਫਲॉप ਹੋਏ। ਹੁਣ ਉਹਦੇ 'ਤੇ ਵੀ ਉਹਨੂੰ ਇੰਨੀ ਤਕਲੀਫ ਨਹੀਂ ਹੈ ਕਿ ਵੀ, ਪਰ ਉਹ ਅਗੇਨ ਸਿੱਖਾਂ ਦੇ ਗੱਲ ਬਣਨਾ ਚਾਹੁੰਦੇ ਕਿਉਂਕਿ ਪੰਜਾਬ 'ਚ ਇਸ ਮਾਮਲੇ ਸ਼੍ਰੋਮਣੀ ਕਮੇਟੀ ਨੇ ਮਜ਼ਬੂਤ ਸਟੈਂਡ ਲਿਆ। ਉਹਨਾਂ ਦੇ ਆਪਣੇ ਮੁਲਾਜ਼ਮ ਜਾ ਕੇ ਰੋਕਿਆ, ਪੰਜਾਬ 'ਚ ਨਹੀਂ ਲੱਗਣ ਦਿੱਤੇ। ਹੁਣ ਉਹਨਾਂ ਨੂੰ ਲੱਗਦਾ ਸੀ ਵੀ ਇੰਟਰਨੈਸ਼ਨਲੀ, ਔਰ ਅਸੀਂ ਸਾਡੇ ਕੋਲ ਪੂਰੀ ਡੀਟੇਲ ਹੈ ਕਿ ਵੀ ਕਿਵੇਂ ਯੂਕੇ ਦੇ ਵਿੱਚ ਵੀ ਸਿੱਖ ਨੌਜਵਾਨਾਂ ਨੇ ਜਿੱਥੇ ਲੱਗੀ ਸੀ ਵੱਡੇ ਵੱਡੇ ਸ਼ਹਿਰਾਂ 'ਚ ਜਾ ਕੇ ਸਾਰੇ ਪਾਸੇ ਰੁਕਵਾ ਦਿੱਤੀ। ਈਵਨ ਇਨ ਆਸਟ੍ਰੇਲੀਆ ਜਿਹੜੀ ਹੈ ਇਹਦੀ ਰਿਮੂਵ ਹੋਈ ਹੈ ਸਕਰੀਨਿੰਗ ਆਫ ਦਾ ਫਿਲਮ, ਜਿਹੜੀ ਹੈ ਮੈਲਬਰਨ ਦੇ ਵਿੱਚ, ਪਰਥ ਦੇ ਵਿੱਚ ਔਰ ਦੂਸਰੀਆਂ ਕੁਝ ਥਾਵਾਂ 'ਤੇ ਵੀ ਯਤਨ ਹੋ ਰਹੇ ਨੇ। ਔਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਸ ਨੂੰ ਯੂਕੇ ਦੇ ਵਿੱਚ ਤਾਂ ਮੇਜਰ 4-5 ਸ਼ਹਿਰਾਂ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਰੁਕਵਾ ਦਿੱਤਾ। ਹੁਣ ਇਸ ਦੇ ਉੱਤੇ ਈਵਨ ਇਨਾ ਚੀਕ 'ਚ ਹਾਲਾਂਕਿ ਗੱਲ ਫਲॉप ਹੋਣ ਦੀ ਹੈ, ਟੋਟਲ ਫਲॉप ਹੈ, ਪਰ ਜ਼ੋਰ ਇਸ 'ਤੇ ਨਹੀਂ ਹੈ। ਕੰਗਣਾ ਰਣੌਤ ਨੇ ਫਿਰ ਜਿਹੜੀ ਹੈ ਇਸ ਦੇ ਉੱਤੇ ਜ਼ਹਿਰ ਉਗਲਿਆ ਕਿਉਂਕਿ ਇੱਕ ਬ੍ਰਿਟਿਸ਼ ਐਮਪੀ ਜਿਹੜਾ ਇਹਨਾਂ ਦਾ ਰਾਈਟ ਵਿੰਗਰ ਹੈ, ਜਿਹੜਾ ਇਹਨਾਂ ਦੀ ਪੇਰੋਲ 'ਤੇ ਹੀ ਹੈ, ਹਮੇਸ਼ਾ ਹੀ ਉਹ ਸਿੱਖ ਵਿਰੋਧੀ ਉਹਦੀ ਲਾਈਨ ਰਹੀ ਹੈ। ਬੌਬ ਬਲੈਕਮੈਨ ਇੱਕ ਕੰਜ਼ਰਵੇਟਿਵ ਐਮਪੀ ਹੈ ਹੈਰੋ ਈਸਟ ਤੋਂ, ਉਹਨੇ ਹਾਊਸ ਆਫ ਕਾਮਨਸ ਦੇ ਵਿੱਚ ਉੱਥੇ ਖਲੋ ਕੇ ਕਿਹਾ ਕਿ ਜੀ ਇਹ ਜਿਹੜੇ ਨੇ ਖਾਲਿਸਤਾਨੀ ਟੈਰਰਿਸਟਾਂ ਨੇ ਜਿਹੜਾ ਇਸ ਨੂੰ ਬੰਦ ਕਰਵਾਇਆ। ਔਰ ਦੂਸਰਾ, ਹਾਲਾਂ ਪੀਸਫੁਲ ਪ੍ਰੋਟੈਸਟ ਸੀ, ਸਿਨੇਮੇ ਵਾਲਿਆਂ ਨੂੰ ਖੁਦ ਵੀ ਲੱਗਾ ਕਿ ਕਮਾਈ ਤਾਂ ਕਰ ਨਹੀਂ ਰਹੀ ਹੋਣੀ, ਔਰ ਉਹਨਾਂ ਨੂੰ ਲੱਗਾ ਵੀ ਐਵੇਂ ਕਾਹਨੂੰ ਦੁਸ਼ਮਣੀ ਸਹੇੜਨੀ ਹੈ ਸਿੱਖਾਂ ਦੀ ਵੀ। ਔਰ ਉਹਨੇ ਇਹੀ ਹੈ ਐਮਪੀ ਜਿਹਨੇ 2 ਸਾਲ ਪਹਿਲਾਂ ਜਗਤਾਰ ਸਿੰਘ ਜੌਲ ਨੂੰ ਵੀ ਜਿਹੜਾ ਉਹ ਟੈਰਰਿਸਟ ਕਿਹਾ ਸੀ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ ਯੂਕੇ ਦੀ ਸਟੇਟਮੈਂਟ ਵੀ ਹੈ, ਟੋਰੀ ਐਮਪੀਜ਼ ਅਬਿਊਜ਼ਿੰਗ ਹਿਜ਼ ਪਾਰਲੀਮੈਂਟਰੀ ਪੋਜੀਸ਼ਨ ਟੂ ਡਿਮੋਨਾਈਜ਼ ਸਿੱਖਸ ਕੈਂਪੇਨਿੰਗ ਫॉर द ਰੀਐਸਟੈਬਲਿਸ਼ਮੈਂਟ ਆਫ ए ਸਿੱਖ ਹੋਮਲੈਂਡ, ਕਿ ਵੀ ਇਹ ਡਿਮੋਨਾਈਜ਼ ਕਰ ਰਿਹਾ ਹੈ ਔਰ ਖਾਲਿਸਤਾਨੀ ਟੈਰਰਿਸਟ ਲਫ਼ਜ਼ ਇਸਤੇਮਾਲ ਕੀਤਾ ਹੈ। ਔਰ ਅਸੀਂ ਜਿਹੜਾ ਇਸ ਦੇ ਉੱਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਵੀ ਅਸੀਂ ਪਾਰਲੀਮੈਂਟਰੀ ਕਮਿਸ਼ਨਰ ਫॉर ਸਟੈਂਡਰਡਸ ਦੇ ਕੋਲ ਕੰਪਲੇਂਟ ਕਰ ਰਹੇ ਹਾਂ ਕਿ ਵੀ ਇਹ ਜਿਹੜਾ ਬੌਬ ਬਲੈਕਮੈਨ ਦਾ ਬਿਹੇਵ ਹੈ ਉਹ ਅਨਐਕਸੈਪਟੇਬਲ ਹੈ। ਸੋ ਇੱਧਰ ਤਾਂ ਉਸ ਐਮਪੀ ਨੂੰ ਵੀ ਜਿਹੜਾ ਉਹ ਸਿੱਖਾਂ ਨੇ ਐਕਸਪੋਜ਼ ਕਰਨਾ ਸ਼ੁਰੂ ਕੀਤਾ, ਪਰ ਕੰਗਣਾ ਰਣੌਤ ਹੁਣ ਇਹ ਕਹਿ ਰਹੀ ਹੈ ਕਿ ਜੀ ਦੇਖੋ ਮੇਰੇ ਤੇ ਇਹਨਾਂ ਜਿਹੜੀ ਫਿਲਮ ਪੰਜਾਬ 'ਚ ਨਹੀਂ ਲੱਗਣ ਦਿੱਤੀ, ਬਾਹਰ ਕੋਈ ਇੰਡੀਅਨ ਪੋਲੀਟੀਸ਼ੀਅਨ ਨਹੀਂ ਬੋਲਿਆ, ਕੋਈ ਫੈਮਿਨਿਸਟ ਨਹੀਂ ਬੋਲੇ, ਬ੍ਰਿਟਿਸ਼ ਐਮਪੀ ਬੋਲਿਆ। ਔਰ ਮੈਂ ਸ਼ਰਮ ਦਿੰਦੀ ਹਾਂ ਇੰਡੀਅਨ ਪੋਲੀਟੀਸ਼ੀਅਨਸ ਨੂੰ ਕਿ ਜੀ ਉਹਨਾਂ ਨੇ ਜਿਹੜਾ ਉਹ ਮੇਰੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਜਿਹੜਾ ਦਬਾਇਆ ਜਾ ਰਿਹਾ, ਉਸ ਦੇ ਉੱਤੇ ਕੋਈ ਆਵਾਜ਼ ਨਹੀਂ ਚੁੱਕੀ। ਉਹਨੇ ਅੱਜ ਜਿਹੜਾ ਆਪਣੇ ਉਹਦੇ 'ਤੇ ਟਵਿੱਟਰ ਅਕਾਊਂਟ ਦੇ ਉੱਤੇ ਇਹ ਜਿਹੜੀ ਹੈ ਉਹ ਆਪਣੇ ਆਪ ਨੂੰ ਬੜਾ ਵਿਕਟਮ ਜਿਹਾ ਬਣਾ ਕੇ ਪੇਸ਼ ਕੀਤਾ ਔਰ ਬੌਬ ਬਲੈਕਮੈਨ ਨੂੰ ਹੀ ਉਹਨੇ ਕੋਟ ਕੀਤਾ। ਹੁਣ ਜਦੋਂ ਇਹ ਸਾਰਾ ਹੋਇਆ ਤਾਂ ਇੰਡੀਆ ਦੀ ਫੋਰਨ ਮਿਨਿਸਟਰੀ ਨੂੰ ਵੀ ਲੱਗਾ ਕਿ ਜੀ ਇਹ ਤਾਂ ਵਾਕਿਆ ਹੀ ਕੁਝ ਕਹਿਣਾ ਚਾਹੀਦਾ ਔਰ ਇਹਨਾਂ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ। ਉਹਨਾਂ ਨੇ ਕਿਹਾ ਜੀ ਇੰਡੀਆ ਕੰਸਰਨਡ ਵਿਦ ਪ੍ਰੋ ਖਾਲਿਸਤਾਨ ਐਲੀਮੈਂਟ ਡਿਸਰਪਟਿੰਗ ਸਕਰੀਨਿੰਗ ਆਫ ਐਮਰਜੈਂਸੀ ਇਨ ਯੂਕੇ। ਇਹ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੇ ਜਿਹੜੀ ਪ੍ਰੈਸ ਕਾਨਫਰੰਸ ਸੀ ਔਰ ਪੀਟੀਆਈ ਦੀ ਖਬਰ ਹੈ ਕਿ ਜੀ ਇਹ ਫਰੀडम ਆਫ ਸਪੀਚ ਔਰ ਐਕਸਪ੍ਰੈਸ਼ਨ ਦੇ ਉੱਤੇ ਹਮਲਾ ਹੈ ਔਰ ਇਹ ਜਿਹੜਾ ਹੈ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਔਰ ਯੂਕੇ ਦੀ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਵੀ ਇਹਨਾਂ ਅਨਸਰਾਂ ਨੂੰ ਨੱਥ ਪਾਓ, ਇਹਨਾਂ ਨੂੰ ਫੋਲੋ ਕਰੋ ਕਿਉਂਕਿ ਮਾਸਕਡ ਖਾਲਿਸਤਾਨੀ ਦਹਿਸ਼ਤਗਰਦ ਉਹ ਯੂਕੇ ਦੇ ਸਿਨੇਮਿਆਂ 'ਚ ਜਾ ਵੜੇ ਔਰ ਉਹਨਾਂ ਨੇ ਇਸ ਫਿਲਮ ਨੂੰ ਜਿਹੜਾ ਉਹ ਰੁਕਵਾਇਆ ਔਰ ਇਹ ਸਾਰੇ ਦੇ ਥੱਲੇ ਜਿਹੜਾ ਅਸੀਂ ਇਸ ਨੂੰ ਪ੍ਰੋਟੈਸਟ ਕਰ ਰਹੇ ਹਾਂ। ਮੇ ਵੀ ਹੈਵ ਏ ਸਟੇਟਮੈਂਟ from the Home Secretary next week on what will be done to ensure that people who want to see such films which have been passed by censors can do so in peace and harmony। ਇਹ ਉਹਨਾਂ ਦਾ MP ਕੰਜ਼ਰਵੇਟਿਵ ਤੋਂ ਇਹਨਾਂ ਦੀ ਪੇਰੋਲ ਦੇ ਉੱਤੇ ਹੀ ਹੈ, ਉਹਦੇ ਤੋਂ ਕਹਾਇਆ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਕਿਹਾ
ਕਿ ਸਿੱਖਾਂ ਦੇ ਪ੍ਰੋਟੈਸਟ ਕਰਕੇ ਜਿਹੜੀ ਫਿਲਮ ਹੈ ਇਹ ਬਰਮਿੰਗਮ, ਵੋਲਪਰਹੈਂਪਟਨ, ਵੈਸਟ ਮਿਡਲੈਂਡ ਰੀਜਨ ਇੰਗਲੈਂਡ ਇਹਨਾਂ ਸਾਰਿਆਂ 'ਚੋਂ ਲਾ ਦਿੱਤੀ ਗਈ ਔਰ ਇਹ ਚੱਲਣ ਨਹੀਂ ਦਿੱਤੀ ਗਈ। ਸੋ ਮੇਰਾ ਖਿਆਲ ਹੈ ਕਿ ਵੀ ਕੰਗਣਾ ਰਣੌਤ ਤਾਂ ਨਫ਼ਰਤ ਦੀ ਵਣਜਾਰੀ ਹੈ। ਟਰਮ ਤਾਂ ਮੇਰੇ ਮਾਈਂਡ 'ਚ ਆ ਰਹੇ ਸੀ ਕਿ ਸ਼ੀ ਗॉट ਦਾ ਟੇਸਟ ਆਫ ਹਰ ਓਨ ਮੈਡੀਸਨ, ਕਿ ਉਹਨੂੰ ਆਪਣੀ ਦਵਾਈ ਦਾ ਜਿਹੜਾ ਸਵਾਦ ਤਾਂ ਪਤਾ ਲੱਗਾ। ਪਰ ਇਹ ਗੱਲ ਇਹਨਾਂ ਸਮੇਤ ਬਾਕੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਨਾਲ ਜੇ ਤੁਸੀਂ ਪੰਗਾ ਲਓਗੇ, ਇਹ ਠੀਕ ਹੈ ਵੀ ਅਸੀਂ ਇੰਟਰਨੈਸ਼ਨਲ ਲਾਅ 'ਚ ਯਕੀਨ ਕਰਦੇ ਹਾਂ, ਕਿਸੇ ਨੇ ਕਿਸੇ ਦੇ ਚਪੇੜ ਨਹੀਂ ਮਾਰੀ, ਕੋਈ ਨਹੀਂ, ਪੀਸਫੁਲੀ। ਲੇਕਿਨ ਭਾਵੇਂ ਸਾਡੇ ਕੋਲ ਨੇਸ਼ਨ ਨਹੀਂ ਹੈ, ਪਰ ਪੰਜਾਬ 'ਚ ਹੌਸਟਾਈਲ ਸਰਕਾਰ ਦੇ ਹੁੰਦਿਆਂ ਵੀ ਸਿੱਖਾਂ ਨੇ ਯਕੀਨੀ ਬਣਾਇਆ ਕਿ ਪੰਜਾਬ 'ਚ ਇਹਨੂੰ ਨਹੀਂ ਚੱਲਣ ਦਿੱਤਾ। ਔਰ UK, ਕੈਨੇਡਾ, ਆਸਟ੍ਰੇਲੀਆ ਤੱਕ ਵੀ ਜਿਹੜੇ ਨੇ, ਤੇ ਚੀਕਾਂ ਤਾਂ ਫਿਰ ਪੈਣੀਆਂ ਹੀ ਪੈਣੀਆਂ ਨੇ। ਜਦੋਂ ਇਸ ਕਿਸਮ ਦੀਆਂ ਕਰਤੂਤਾਂ ਕਰੋਗੇ ਤਾਂ ਫਿਰ ਜਿਹਾ ਬੀਜੈ ਸੋ ਲੁਣੈ। ਜੋ ਤੁਸੀਂ ਨਫ਼ਰਤ ਫੈਲਾਈ ਹੈ ਔਰ ਤੁਸੀਂ ਸਮਝਦੇ ਹੋ ਵੀ ਨਫ਼ਰਤ ਦੇ ਸਿਰ ਦੇ ਉੱਤੇ ਤੁਸੀਂ ਆਪਣੀ MP ਦੀ ਸੀਟ ਕੱਢੀ ਹੈ, ਔਰ ਹੁਣ ਤੁਹਾਨੂੰ ਐਜ਼ ਏ ਐਕਟਰੈਸ ਵੀ ਜਿਹੜਾ ਉਹ ਸਿੱਖ ਵਿਰੋਧੀ ਆਪਣਾ ਸੌਦਾ ਵੇਚ ਕੇ, ਪਰ ਇਵੇਂ ਹੋਇਆ ਨਹੀਂ ਹੈ ਔਰ ਗਾਂ ਵੀ ਨਹੀਂ ਹੋਣਾ। ਹਾਂ, ਨਹੀਂ ਪੰਗਾ, ਬਿਲਕੁਲ ਨਹੀਂ, ਸਿੱਖਾਂ ਨਾਲ ਪੰਗਾ ਨਹੀਂ ਚੰਗਾ, ਨਹੀਂ। ਹਾਂ, ਬਿਲਕੁਲ ਠੀਕ ਹੈ, ਵਨ ਲਾਈਨਰ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਲਖਦੀਪ ਸਿੱਧੂ ਜੀ ਔਰ ਸੋਨਮਾਲ ਜੀ, ਜਤਿੰਦਰ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਅਮਨ ਔਜਲਾ ਜੀ, ਸੋਨਮਾਲ ਜੀ, ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਮੁਹੰਮਦ ਯਾਕੂਬ ਜੀ, ਉਹਨਾਂ ਦੇ ਕਾਫੀ ਸਾਰੇ ਐਵਰੀਡੇ ਉਹਨਾਂ ਦੇ ਮੈਸੇਜ ਹੁੰਦੇ ਨੇ। ਕੱਲ ਗਾਇਬ ਸੀਗੇ, ਸੋ ਗੈਰ ਹਾਜ਼ਰੀ ਤੁਹਾਡੀ ਲੱਗ ਗਈ ਹੈ। ਸੋ ਬੜੇ ਅੱਛੇ ਤੁਹਾਡੇ ਮੈਸੇਜ ਨੇ, ਮੈਂ ਸਾਰੇ ਰੀਡ ਕਰ ਲਏ ਨੇ। ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। और कमल सिंह जी, राजा इमरान इकबाल जी, अल्लाह चाचा जी आपको आरएस बन पता नहीं सलामत रखे और आपका अपना वतन खालिस्तान जल्दी बने इंशाअल्लाह। आमीन। बहुत शुक्रिया ਤੁਹਾਡਾ, बहुत मेहरबानी जी। सुरजीत कौर जी, फिर इस तरह जसवाल सिंह कैले जी, और फिर मोहम्मद याकूब जी कहने कि 26 जनवरी ब्लैक डे है। हाँ जी, बिल्कुल। और इंद्रजीत सिंह जी फतेह बुलाते ने और कहते कैलीफोर्निया तो बहुत बहुत प्यार जी। और चढ़ती कला डॉक्टर साहब थोड़ा दसोगे कि इंडिया या USA ਦਾ ਪੱਲਾ ਫੜਦਾ ਤਾਂ ਸਿੱਖਾਂ ਦੀ ਕੀ ਰਣਨੀਤੀ ਹੋਵੇਗੀ? ਦੇਖੋ, ਇਹ ਤਾਂ ਹੁਣ ਜਿਹੜਾ ਉਹ ਅੰਡਰ ਦਾ ਟਾਇਰ ਹੀ ਨੇ, ਕਿਉਂਕਿ ਇਹਨਾਂ ਨੇ ਦੋਨੋਂ ਹੀ ਅਮਰੀਕਨਾਂ ਦਾ ਫੇਥ ਗਵਾ ਲਿਆ। ਅਮਰੀਕਨ ਜਿਹੜੀ ਪਾਲਿਸੀ ਹੈ ਇਹ ਉਹਨਾਂ ਨੇ ਦੇਖ ਲਿਆ ਵੀ ਇਹ ਝੂਠੇ ਨੇ, ਧੋਖੇਬਾਜ਼ ਨੇ। ਇੱਧਰ ਯਾਰੀ ਪੁਗਾਈ, ਉੱਧਰ ਰਸ਼ੀਆ ਨੂੰ ਸਰਵਾਈਵ ਕਰਵਾਇਆ। ਸੋ ਇਹ ਹੁਣ ਜਾਣਗੇ ਡਾਊਨ ਦਾ ਡਰੇਨ। ਸਤਨਾਮ ਸਿੰਘ ਜੀ, ਧਰਮ ਸਿੰਘ ਜੀ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਪ੍ਰੋਗਰਾਮ। ਔਰ ਰਮਨ ਸਿੰਘ ਖਾਲਸਾ ਜੀ ਕਹਿੰਦੇ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ, ਉਹਨਾਂ ਨੇ ਆਪਣਾ ਨੰਬਰ ਦਿੱਤਾ, ਤੁਸੀਂ ਨੋਟ ਕਰ ਲਿਆ ਡਾਕਟਰ ਸਾਹਿਬ। ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ, ਔਰ ਫਿਰ ਇਸੇ ਤਰ੍ਹਾਂ ਪੰਨੂ ਜੀ, ਜਸਕੀਰਤ ਸਿੰਘ ਜੀ, ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਫਿਰ ਹੈਗੇ ਹੈ ਹਾਂਜੀ ਪਰਮਜੀਤ ਸਿੰਘ ਫਿਰ, ਔਰ ਫਿਰ ਇਸੇ ਤਰ੍ਹਾਂ ਚੌਧਰੀ ਮਦਸਰ ਅਲੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਆਈ ਲਵ ਖਾਲਿਸਤਾਨ। ਔਰ ਅਮਰਿੰਦਰ ਸਿੰਘ ਜੀ ਕਹਿੰਦੇ ਭਾਰਤੀ ਸਟੇਟ ਨੇ ਅਮਰੀਕਾ ਮੋਹਰੇ ਪੂਰਨ ਸਮਰਪਣ ਕੀਤਾ ਹੈ ਤੇ ਚੀਨ ਅਤੇ ਰੂਸ ਨੂੰ ਛੱਡਣ ਦਾ ਸਮਝੌਤਾ ਕੀਤਾ ਹੈ, ਤਾਂ ਸਿੱਖਾਂ ਤੇ ਸਖਤੀ ਭਾਰਤ ਦੀ ਪਹਿਲੀ ਸ਼ਰਤ ਹੋਵੇਗੀ। ਤਾਂ ਤੁਸੀਂ ਆਉਣ ਵਾਲਾ ਸਮਾਂ ਕਿਵੇਂ ਦੇਖਦੇ ਹੋ ਜੀ? ਨਹੀਂ, ਇਹ ਰੂਸ ਨੂੰ ਵੀ ਨਹੀਂ ਛੱਡ ਸਕਦੇ। ਇਹ ਦੋਨੋਂ ਵਿਚਾਲੇ ਲਟਕਣਗੇ ਔਰ ਦੋਨਾਂ ਤੋਂ ਹੀ ਜੁੱਤੀਆਂ ਖਾਣਗੇ, ਕਿਉਂਕਿ ਉਹਨਾਂ ਦੀ ਸਾਰੀ ਹਾਲਾਂ ਜਿਹੜਾ ਉਹ ਸਮਝੌਤਾ ਇਹਨੇ ਪ੍ਰਵੀਨ ਸਾਹਨੀ ਨੇ ਵੀ ਕਿਹਾ 4 ਪੁਆਇੰਟ ਹੈ, ਸਲੋਲੀ ਅਮਰੀਕਾ ਦੇ ਖੈਮੇ ਵੱਲ ਆਉਣਗੇ। ਪਰ ਉਦੋਂ ਤੱਕ ਇਹਨਾਂ ਦਾ ਵੈਸੇ ਹੀ ਸਾਹ ਸੱਤ ਜਿਹੜਾ ਟੁੱਟ ਜਾਣਾ, ਕਿਉਂਕਿ ਇਹ ਰਸ਼ੀਆ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਸਾਰੀ ਇਹਨਾਂ ਦੀ ਮਿਲਟਰੀ ਇਕਵਿਪਮੈਂਟ ਵੀ ਔਰ ਦੂਸਰੀ ਵੀ ਉਹ ਰਸ਼ੀਆ ਵਾਲੀ ਹੈ। और मोहम्मद याकूब जी कहते साउथ इंडिया एक पक्के हिंदू को ट्रंप ने अपनी औकात से फारिग कर दिया, यानी कि भारत का फारिग कर दिया। और यानी कि पता नहीं, सॉरी फॉर दैट। तो ठीक है जी। फिर निहंग सिंह जी खालिस्तान जिंदाबाद कहते हैं, जिंदाबाद जिंदाबाद। और फतेह भी बुलाते हैं, कहते डॉक्टर साहब जी साडा वाह अकेतका निरपोक लोगों नाल पिया होया है, बहुत ही समझदारी नाल समझना पैना है इन्हां नाल, बिल्कुल सी ठीक फरमाया, सुलझना पैना जी। और इसे तरह फिर हैगे है गुरजीत सिंह जी, फिर रणजीत सिंह जी, ये भी फतेह बुलाते ने। और फिर मुहम्मद अरशद कहते ने
ਉਹ ਆਪਸ ਵਿੱਚ ਹੀ ਲੱਗੇ ਹੋਏ ਨੇ। ਓਕੇ ਠੀਕ ਹੈ ਜੀ। ਅਜੀਬ ਸਿੰਘ ਜੀ ਵੂਮਨ ਰਾਈਟਸ ਜੀ, ਔਰ ਕੁਲਦੀਪ ਕੌਰ ਜੀ, ਰਾਜਨਪ੍ਰੀਤ ਸਿੰਘ ਜੀ, ਫਿਟੈਂਡ ਹਲਦੀ ਕਹਿੰਦੇ ਅੰਕਲ ਜੀ ਸਤਿ ਸ਼੍ਰੀ ਅਕਾਲ, ਸਾਨੂੰ ਡੇਰਾ ਬਾਬਾ ਨਾਨਕ ਦੇ ਦੇਖ ਰਹੇ ਵਾਹ ਨੇ। ਵਾਹ, ਤੁਸੀਂ ਸੋ ਗੁਰੂ ਨਾਈਸ। ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਾਡੇ ਵੱਲੋਂ ਵੀ ਹਾਂਜੀ ਫਤਿਹ ਔਰ ਗੁਰੂ ਦੇ ਚਰਨਾਂ 'ਚ ਨਤਮਸਤਕ। ਬਿਲਕੁਲ ਜੀ। ਔਰ ਬਲਿਹਾਰ ਸਿੰਘ ਕੰਗ ਜੀ, ਅਮਰਿੰਦਰ ਸਿੰਘ ਜੀ ਕਹਿੰਦੇ ਸਿੱਖ ਕਦੇ ਵੀ ਅਮਰੀਕਾ ਤੇ ਜਾਂ ਕਿਸੇ ਹੋਰ ਮੁਲਕ ਤੋਂ ਖਾਲਸਦਾਨ ਬਣਾ ਕੇ ਦੇਣ ਦੀ ਆਸ ਨਾ ਰੱਖਣ, ਕਿਉਂਕਿ ਇਸ ਦੀ ਵੀ ਕੋਈ ਕੀਮਤ ਤਾਰਨੀ ਪਵੇਗੀ ਤੇ ਕਿਤੇ ਸਾਡੇ ਮੁਲਕ ਦੀ ਸ਼ੁਰੂਆਤ ਕਿਸੇ ਵੱਡੇ ਮੁਲਕ ਦੀ ਹਜ਼ੂਰੀ ਵਿੱਚ ਨਾ ਹੋਵੇ। ਖਾਲਸਾ ਜ਼ਿੰਦਾਬਾਦ। ਤੁਸੀਂ ਬਿਲਕੁਲ ਠੀਕ ਕਿਹਾ। 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਕਹੂ किसी को राज न दे हैं जो ले हैं निज बल से ले हैं। ਪਰ ਫਿਰ ਵੀ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਹੁੰਦੀ ਹੈ ਐਟ ਸਮ ਸਟੇਜ ਮੈਪ ਮੇਕਿੰਗ ਦੇ ਵਿੱਚ ਜ਼ਰੂਰੀ ਹੁੰਦੀ ਹੈ। ਔਰ ਇਸ ਵੇਲੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੇ ਵਿੱਚ ਇੱਕ ਸਿੰਪਥੀ ਫੈਕਟਰ ਹੈ ਜਿਹਨੂੰ ਅਸੀਂ ਚਾਹਾਂਗੇ ਕਿ ਅਸੀਂ ਉਸ ਨੂੰ ਪ੍ਰੈਕਟੀਕਲ ਫਾਰਮ 'ਚ ਨੇਸ਼ਨ ਬਿਲਡਿੰਗ ਦੇ ਲਈ ਇਸਤੇਮਾਲ ਕਰੀਏ। ਬਾਕੀ ਸਾਡੀ ਸੋਚ ਨੀਤੀ ਆਜ਼ਾਦਾਨਾ ਹੋਏਗੀ ਔਰ ਇਨਸਾਨੀਅਤ ਦੇ ਨਾਲ ਜੁੜੀ ਹੋਈ ਹੋਏਗੀ। ਵਾਰਸ ਪੰਜਾਬ ਦੇ ਜੀ, ਔਰ ਮਨਪ੍ਰੀਤ ਸਿੰਘ ਢਿੱਲੋਂ ਜੀ, ਔਰ ਡਾਕਟਰ ਪਰਮਜੀਤ ਸਮਰਾਜ ਜੀ, ਔਰ ਦਾਨਵੀਰ ਸਿੰਘ ਵੜੈਚ ਜੀ, ਔਰ ਇਸੇ ਤਰ੍ਹਾਂ ਆਰ ਰੰਧਾਵਾ ਜੀ, ਔਰ ਏ ਸਿੰਘ ਜੀ, ਕੌਰ ਸ਼ਰਨਜੀਤ ਦੀ, ਹਰਜੀਤ ਸਿੰਘ ਸੰਧੂ ਜੀ, ਔਰ ਫਿਰ ਇਸੇ ਤਰ੍ਹਾਂ ਅਮਰਿੰਦਰ ਸਿੰਘ ਜੀ। ਜੈ ਸ਼ੰਕਰ ਤੇ ਮੋਦੀ ਭਾਰਤ ਦਾ ਬੇੜਾ ਕਰਨ ਲਈ ਨੋਬਲ ਲਈ ਚੁਣੇ ਜਾਣੇ ਚਾਹੀਦੇ ਆ, ਨੋਬਲ ਪ੍ਰਾਈਜ਼ ਲਈ ਕਹਿੰਦੇ ਚੁਣੇ ਜਾਣੇ ਚਾਹੀਦੇ ਆ। ਔਰ ਤਜਿੰਦਰ ਸਿੰਘ ਜੀ, ਔਰ ਗੁਰਜੀਤ ਸਿੰਘ ਜੀ, ਡਾਕਟਰ ਸਾਹਿਬ ਭੈਣ ਜੀ ਦੱਸੋ ਮੋਦੀ ਜੁੰਡਲੀ ਦੇ ਜਿਹੜੇ ਪਰਚੇ ਹੋਏ ਕੁਝ ਬਣੇਗਾ? ਨਹੀਂ, ਇਹ ਪੋਲੀਟੀਕਲ ਪ੍ਰੈਸ਼ਰ ਦੇ ਲਈ ਇਸਤੇਮਾਲ ਹੁੰਦੇ ਨੇ, ਬਾਕੀ ਤਾਂ ਇਹ ਪੋਲੀਟੀਕਲ ਸਾਰੀ ਖੇਡ ਹੈ ਜੀ। ਔਰ ਇਸ ਤਰ੍ਹਾਂ ਅਮਰ ਸਿੰਘ ਜੀ, ਫਿਰ ਨੂਪਾ ਜੀ, ਵਕਤ ਵੀ ਕਿਆ ਚੀਜ਼ ਹੈ, एक दिन प्रेसिडेंट आइजनहावर ओथ ने ओथ चुकी है, कदे वियतनाम वार, जिमी कार्टर वर्सेस सोवियत अफगानिस्तान वार, आज सब चल बसे हुण ट्रंप किन्ना कुछ बदल गया। हाँ, कहाँ चले गए वो दिन। हाँ, बिल्कुल बिल्कुल। ये है कि भी ਉਹਦਾ ਸ਼ਾਇਦ ਸਾਹਿਰ ਲੁਧਿਆਣਵੀ ਦਾ ਗੀਤ ਹੈ, ਬਟ ਵਕਤ ਦੇ ਵਿੱਚ ਸੀ ਕਿ ਵਕਤ ਕੇ ਦਿਨ ਔਰ ਰਾਤ, ਵਕਤ ਕੇ ਕਲ ਔਰ आज, वक्त की हर शय गुलाम, वक्त का हर शय पे राज, आदमी को चाहिए वक्त से डर कर रहे, कौन जाने किस घड़ी वक्त का बदले मिजाज। वाह जी वाह, जरनैल सिंह खूबसूरत फिल्म सी है। हाँ जी, सो नाइस। फिर इसी तरह सुरजीत खैलों जी, हरमीत कौर जी, सतनाम औजला जी, फिर इसी तरह बलिहार सिंह टिवाना जी, ना कानून ना इंसाफ, पंजाब रेफरेंडम हल, खालसा जिंदाबाद अपना जरूरी है, खालसा जिंदाबाद। कुलदीप कौर जी, तजिंदर सिंह जी कहते मैं गुरदासपुर पंजाब तो हाँ। सो नाइस, बहुत शुक्रिया भाई तजिंदर सिंह जी। ਬਲੈਕੀ ਗੇਮੀਆ ਜੀ ਵੀ ਔਰ ਰਣਬੀਰ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।